ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 17 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਬੀਰ ਸਿੰਘ ਫੋਂਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਬਲਵਿੰਦਰ ਸਿੰਘ ਗੋਲਡੀ ਟਰਕਿੰਗ ਗ੍ਰੀਨਵੁੱਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, 8,60,000 ਅਮਰੀਕਨ ਲੋਕਾਂ ਨੇ ਪਹਿਲੀ ਵਾਰੀ ਹੋਰ ਅਨਪਲਾਇਮੈਂਟ ਬੈਨੀਫਿਟਸ ਦੇ ਲਈ ਪਿਛਲੇ ਹਫ਼ਤੇ ਅਪਲਾਈ ਕੀਤਾ ਹੈਗਾ। ਇਹ ਜਿਹੜਾ ਡਿਪਾਰਟਮੈਂਟ ਆਫ ਲੇਬਰ ਨੇ ਰਿਪੋਰਟ ਕੀਤਾ ਹੈਗਾ। ਈਵਨ ਦੋ ਕਹਿੰਦੇ ਪਈ ਹਰ ਹਫ਼ਤੇ ਜਿਹੜੇ ਅਨਪਲਾਇਡ ਲੋਕਾਂ ਦੀ ਜਿਹੜਾ ਫਾਈਲ ਕਰਨਾ ਅਨਪਲਾਇਮੈਂਟ ਦੇ ਲਈ, ਉਹਨਾਂ ਦੀ ਗਿਣਤੀ ਜਿਹੜੀ ਆ ਥੋੜ੍ਹੀ ਘਟਦੀ ਜਾ ਰਹੀ ਹੈਗੀ ਆ, ਪਰ ਸਟਿਲ ਅੱਜ ਦੀ ਰੇਟ ਦੇ ਵਿੱਚ ਇਹ ਨੰਬਰ ਕਾਫੀ ਜ਼ਿਆਦਾ ਆ। ਦੂਸਰੇ ਪਾਸੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਇੰਟਰਸਟ ਰੇਟ ਆ ਉਹ ਸੰਨ 2023 ਤੱਕ ਲਗਭਗ ਕਹਿੰਦੇ ਪਈ ਜ਼ੀਰੋ ਦੇ ਬਰਾਬਰ ਹੀ ਰਹੂਗਾ। ਜੀ ਬਿਲਕੁਲ। ਸੋ ਇਹਦਾ ਕਿੱਦਾਂ ਦਾ ਅਸਰ ਜਿਹੜਾ ਓਵਰਆਲ ਜਿਹੜਾ ਇਕੋਨਮੀ ਦੇ ਉੱਤੇ ਰਹੇਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਇਲੈਕਸ਼ਨ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਚੇਂਜ ਹੋਣ ਦੇ ਅਸਾਰ ਜਿਹੜੇ ਆ ਉਹ ਦੱਸੇ ਜਾ ਰਹੇ ਨੇ। ਉੱਧਰ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਜਾਈਏ, USPS ਨੂੰ ਲੈ ਕੇ ਇੱਕ ਜੱਜ ਜਿਹੜਾ ਆ, ਉਹਨਾਂ ਦੇ ਦੁਆਰਾ ਟੈਂਪਰੇਰੀ ਇੰਜੰਕਸ਼ਨ ਜਿਹੜਾ ਆ ਉਹ ਲਾ ਦਿੱਤਾ ਗਿਆ ਆ। ਵੀ ਕਹਿੰਦੇ ਵੀ ਜੇ ਬਾਏ ਚਾਂਸ USPS ਵਾਲੇ ਜਿਹੜੇ ਹੈਗੇ ਨੇ, ਜਾਂ ਉਹਨਾਂ ਦਾ ਇਸ ਟਾਈਮ ਹੈੱਡ ਪੋਸਟ ਮਾਸਟਰ ਆ, ਜੇ ਉਸਦਾ ਜਿਹੜਾ ਕਹਿ ਲਓ ਵੀ ਮਨ ਚੇਂਜ ਹੁੰਦਾ ਆ, ਤਾਂ ਉਹ ਓਪਰੇਸ਼ਨਲ ਚੇਂਜਸ ਜਿਹੜੇ ਆ ਉਹ ਨਹੀਂ ਕਰ ਸਕਣਗੇ, ਜਿਸ ਕਰਕੇ ਮੇਲ ਸਲੋ ਡਾਊਨ ਅਤੇ ਇਲੈਕਸ਼ਨ ਨੂੰ ਲੈ ਕੇ ਜਿਹੜਾ ਖਤਰਾ ਜਿਹੜਾ ਉਹ ਬਣਿਆ ਸੀਗਾ। ਸੋ ਫੈਡਰਲ ਜੱਜ ਜਿਹੜੇ ਆ, ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਵੀ ਕਿਸੇ ਵੀ ਤਰੀਕੇ ਦੇ ਜਿਹੜੇ ਚੇਂਜਸ ਆ ਉਹ ਹੁਣ ਨਹੀਂ ਕੀਤੇ ਜਾ ਸਕਦੇ। ਸੋ ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਅਰਜੀ ਜਿਹੜੀ ਉਹ ਪਾਈ ਗਈ ਸੀ ਅਦਾਲਤ ਦੇ ਵਿੱਚ, ਜਿੱਥੇ ਕਿ US ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਈਸਟਰਨ ਡਿਸਟ੍ਰਿਕਟ ਆਫ ਵਾਸ਼ਿੰਗਟਨ ਦੇ ਸਟੈਨਲੀ ਬੈਸਟੇਨ, ਉਹਨਾਂ ਨੇ ਇਸ ਦੇ ਉੱਤੇ ਟੈਂਪਰੇਰੀ ਇੰਜੰਕਸ਼ਨ ਜਿਹੜਾ ਆ ਉਹ ਲਗਾ ਦਿੱਤਾ ਆ, ਜਿੰਨੀ ਦੇਰ ਤੱਕ ਇਲੈਕਸ਼ਨ ਜਿਹੜੀਆਂ ਆ ਉਹ ਖ਼ਤਮ ਨਹੀਂ ਹੋ ਜਾਂਦੀਆਂ, ਤਾਂ ਜੋ USPS ਦੇ ਕਰਕੇ ਇਲੈਕਸ਼ਨ ਦੀ ਜਿਹੜੀ ਡਿਸਟਰਪਸ਼ਨ ਆ ਉਹ ਕਿਸੇ ਤਰੀਕੇ ਦੇ ਨਾਲ ਨਾ ਹੋ ਸਕੇ। ਡੈਮੋਕ੍ਰੈਟਿਕ ਅਟਾਰਨੀ ਜਨਰਲਸ ਨੇ ਜਿਹੜਾ ਆ USPS ਨੂੰ ਸੂ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਜੱਜ ਨੇ ਜਿਹੜੀ ਆ ਰੂਲਿੰਗ ਦਿੱਤੀ ਹੈਗੀ ਆ। ਅਤੇ ਦੂਸਰੇ ਪਾਸੇ DJOY ਜਿਹੜੇ ਆ ਪੋਸਟ ਮਾਸਟਰ ਲੂਇਸ DJOY, ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਈ ਤਰ੍ਹਾਂ ਦੀ ਜਿਹੜੀ ਆ ਚੇਂਜ ਨਹੀਂ ਕਰਾਂਗੇ, ਕਿਉਂਕਿ ਸਾਰਿਆਂ ਨੂੰ ਪਤਾ ਵੀ ਇਸ ਵਾਰ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਆ ਉਹ ਬਾਈ ਮੇਲ ਹੀ ਪੈਣੀਆਂ ਕਰੋਨਾ ਵਾਇਰਸ ਕਰਕੇ। ਕਈ ਤਾਂ ਸਟੇਟਾਂ ਨੇ ਜਿੱਦਾਂ ਪੱਕਾ ਹੀ ਬਣਾ ਦਿੱਤਾ ਵੀ ਬਾਈ ਮੇਲ ਹੀ ਜਿਹੜੀਆਂ ਵੋਟਾਂ ਆ ਉਹ ਪੈਣਗੀਆਂ। ਜੀ, ਅਤੇ ਨਾਲ ਹੀ ਜਿਹੜਾ ਦੱਸਿਆ ਜਾ ਰਿਹਾ, ਕਹਿੰਦੇ ਇਲੈਕਸ਼ਨ ਨਾਈਟ ਜਿਹੜੀ 3 ਨਵੰਬਰ ਦੇ ਨਤੀਜੇ ਆ ਉਹ ਕਹਿੰਦੇ ਕਈ ਦਿਨ, ਕਈ ਹਫ਼ਤਿਆਂ ਤੱਕ ਜਿਹੜੇ ਆ ਉਹ ਲਮਕ ਸਕਦੇ ਨੇ। ਕਹਿੰਦੇ ਪ੍ਰਾਇਮਰੀਜ਼ ਤੋਂ ਜੇ ਸੁੱਘ ਲਈਏ ਤਾਂ ਇਹੀ ਜਿਹੜਾ ਆ ਉਹ ਅੰਦਾਜ਼ਾ ਜਿਹੜਾ ਉਹ ਲੱਗ ਰਿਹਾ ਹੈਗਾ ਆ, ਜਿੱਦਾਂ ਨਿਊਯਾਰਕ ਦੇ ਵਿੱਚ 10 ਦਿਨਾਂ ਬਾਅਦ, ਜਾਰਜੀਆ ਦੇ ਵਿੱਚ ਵੀ ਤਕਰੀਬਨ 10 ਦਿਨ ਬਾਅਦ, ਨਿਊ ਜਰਸੀ ਦੇ ਵਿੱਚ ਵੀ 10 ਦਿਨਾਂ ਬਾਅਦ ਜਾ ਕੇ ਅਧਿਕਾਰਿਤ ਨਤੀਜੇ ਜਿਹੜੇ ਆ ਉਹ ਐਲਾਨੇ ਗਏ ਸੀ। ਜਿੱਦਾਂ ਆਪਾਂ ਹੁਣੇ ਜ਼ਿਕਰ ਕੀਤਾ ਵੀ ਬਹੁਤ ਸਾਰੇ ਲੋਕਾਂ ਨੇ ਇਸ ਵਾਰ ਬਾਕੀ ਪਹਿਲਾਂ ਦੀ ਤਾਦਾਦ ਦੇ ਨਾਲੋਂ ਮਿਲੀਅਨਸ ਆਫ ਜਿਹੜੇ ਵੋਟਰਸ ਆ, ਉਹਨਾਂ ਨੇ ਮੇਲ ਇਨ ਬੈਲਟ ਦਾ ਸਹਾਰਾ ਜਿਹੜਾ ਆ ਉਹ ਲੈਣਾ ਹੈਗਾ ਆ। ਸੋ ਜਦੋਂ ਹੁਣ ਕਾਊਂਟਿੰਗ ਜਿਹੜੀ ਉਹ ਸ਼ੁਰੂ ਹੋਵੇਗੀ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਪਤਾ ਲੱਗੂਗਾ ਵੀ ਕੀ ਕੁਛ ਜਿਹੜਾ ਉੱਥੇ ਬਣਨਾ ਆ। ਸੋ ਕਾਫੀ ਹੱਦ ਤੱਕ ਜਿਹੜਾ ਹਰਜੋਤ ਸਿੰਘ ਜੀ
ਇਸ ਦੇ ਵਿੱਚ ਜਿਹੜੀਆਂ ਚੇਂਜਸ ਆ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹੈਗੀਆਂ ਆ। ਅਤੇ ਇਹ ਕਾਫੀ ਕੁਛ ਪੋਲੀਟੀਕਲੀ ਜਿਹੜਾ ਆ ਇਹ ਰੌਲਾ ਰੱਪਾ ਆ ਆਪਾਂ ਨੂੰ ਇਲੈਕਸ਼ਨ ਨਾਈਟ ਵਾਲੇ ਦਿਨ ਜਿਹੜੇ ਉਹ ਪਤਾ ਲੱਗਦਾ ਜਿਹੜਾ ਉਹ ਰਹੂਗਾ। ਕਈ ਥਾਵਾਂ ਦੇ ਉੱਤੇ ਆਇਓਵਾ ਦੀ ਕੌਕਸ ਵਰਗੀ ਥਾਂ ਦੇ ਉੱਤੇ ਆਪਾਂ ਦੇਖਿਆ ਸੀਗਾ ਵੀ ਉਹਨਾਂ ਨੂੰ ਇਹੀ ਨਹੀਂ ਸੀ ਪਤਾ ਲੱਗ ਰਿਹਾ ਵੀ ਕਿੱਦਾਂ ਗਿਣਨੇ ਆ, ਕਿਵੇਂ ਗਿਣਨੇ ਆ, ਕੀ ਕੁਛ ਜਿਹੜਾ ਆ ਉੱਥੇ ਉਹ ਵਾਪਰ ਗਿਆ ਆ। ਸੋ ਹੋਪਫੁਲੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇੱਦਾਂ ਦੀ ਜਿਹੜੀ ਆ ਉਹ ਕੰਮ ਜਿਹੜਾ ਉਹ ਨਾ ਹੋਵੇ ਅਤੇ ਇਹ ਜਿਹੜੀ ਰਫਤਾਰ ਆ ਉਹ ਤੇਜ਼ ਹੀ ਜਿਹੜੀ ਉਹ ਰਹਿ ਸਕੇ। ਉੱਦਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਈਆਂ ਦੇ ਵਿੱਚ ਤਾਂ ਘੰਟਿਆਂ ਦੇ ਵਿੱਚ ਹੀ ਨਤੀਜੇ ਜਿਹੜੇ ਆ ਉਹ ਆ ਗਏ ਸੀਗੇ। ਜਿਵੇਂ ਆਪਾਂ ਦੇਖਦੇ ਹੀ ਹਾਂ ਵੀ ਪੁਰਾਣੀਆਂ ਜਿਹੜੀਆਂ ਇਲੈਕਸ਼ਨਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿੱਦਾਂ ਹੀ ਅਜੇ ਵੈਸਟ ਕੋਸਟ ਦੇ ਵਿੱਚ ਹਰਜੋਤ ਸਿੰਘ ਜੀ ਵੋਟਾਂ ਪੈ ਰਹੀਆਂ ਹੁੰਦੀਆਂ ਅਤੇ ਉਹ ਦੂਜੇ ਪਾਸਿਓਂ ਜਿਹੜੇ ਆਲਰੇਡੀ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ। ਆਈ ਥਿੰਕ ਉਹ ਵੀ ਕਿਤੇ ਨਾ ਕਿਤੇ ਇੱਧਰਲੇ ਪਾਸੇ ਨੂੰ ਸ਼ਾਇਦ ਪ੍ਰਭਾਵਿਤ ਜਿਹੜੇ ਉਹ ਕਰ ਜਾਂਦੇ ਆ। ਪਰ ਇਸ ਵਾਰ ਮੇਲ ਇਨ ਬੈਲਟ ਜ਼ਿਆਦਾ ਹੋਣ ਕਰਕੇ ਇਲੈਕਸ਼ਨ ਦੇ ਨਤੀਜਿਆਂ ਦੇ ਡਿਲੇ ਜਿਹੜੇ ਆ ਉਹ ਜਿਹੜੇ ਸੋਚੇ ਜਾ ਰਹੇ ਉਸ ਦੇ ਅਨੁਮਾਨ ਲਾਇਆ ਗਿਆ ਆ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਹਫ਼ਤੇ 2 ਪੁਲਿਸ ਆਫਿਸਰਸ ਜਿਹੜੇ ਆ ਡਿਪਟੀਜ਼ ਜਿਹੜੇ 2 ਪੁਲਿਸ ਦੇ ਸੀਗੇ ਉਹਨਾਂ ਨੂੰ ਉਹ ਜਦੋਂ ਆਪਣੀ ਕਾਰ ਦੇ ਵਿੱਚ ਬੈਠੇ ਸੀ ਸ਼ਾਟ ਕੀਤਾ ਸੀ ਉਹਨਾਂ ਦੇ ਉੱਤੇ ਅਤੇ ਦੋਨੋਂ ਬਹੁਤ ਸੀਰੀਅਸ ਸੀ। ਸੋ ਇੱਕ ਜਾਣੇ ਨੂੰ ਕਹਿੰਦੇ ਜਿਹੜਾ ਡਿਪਟੀ ਹੈਗਾ 24 ਈਅਰ ਓਲਡ ਜਿਹੜਾ ਬੰਦਾ ਸੀ ਉਹ ਅੱਜ ਹਸਪਤਾਲ ਤੋਂ ਬਾਹਰ ਆ ਗਿਆ। ਇਹ ਉੱਥੇ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਸ਼ੈਰਿਫ ਐਲੈਕਸ ਵਿਲੇਨੋਵਾ ਉਹਨਾਂ ਨੇ ਇਹ ਦੱਸਿਆ ਹੈਗਾ ਆ। ਅਤੇ ਦੂਸਰੇ ਜਿਹੜੇ ਡਿਪਟੀ ਸੀਗੀ 31 ਸਾਲਾਂ ਦੀ ਬੀਬੀ ਸੀ ਜਿਹੜੀ ਉਹ ਹਜੇ ਵੀ ਜਿਹੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗੀ ਆ ਅਤੇ ਉਹਦੀ ਜਿਹੜੀ ਟਰੀਟਮੈਂਟ ਆ ਹਜੇ ਵੀ ਉੱਥੇ ਚੱਲ ਰਹੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਕੁਛ ਦਸਤਾਵੇਜ਼ ਸਾਹਮਣੇ ਆਏ ਆ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਇੱਕ ਟਾਈਮ ਦੇ ਉੱਤੇ ਵਾਈਟ ਹਾਊਸ ਦੇ ਦੁਆਰਾ ਇਹ ਪਲਾਨ ਬਣਾਇਆ ਗਿਆ ਸੀਗਾ ਵੀ USPS ਨੂੰ ਵਰਤਦੇ ਹੋਏ ਜਿੰਨੇ ਵੀ ਅਮੈਰੀਕਨਸ ਆ ਉਹਨਾਂ ਸਾਰਿਆਂ ਨੂੰ ਫੇਸ ਮਾਸਕ ਜਿਹੜੇ ਆ ਉਹ ਘੱਲੇ ਜਾ ਸਕਦੇ ਆ। ਵਾਸ਼ਿੰਗਟਨ ਪੋਸਟ ਨੇ ਇਹ ਜਿਹੜੀ ਖਬਰ ਆ ਉਸ ਨੂੰ ਜਿਹੜਾ ਉਹ ਨਸ਼ਰ ਕੀਤਾ ਹੈ, ਰਿਪੋਰਟ ਨੂੰ ਨਸ਼ਰ ਕੀਤਾ। ਕਹਿੰਦੇ ਵੀ ਇੱਕ ਜਿਹੜੀ ਡਰਾਫਟ ਪ੍ਰੈਸ ਰਿਲੀਜ਼ ਉਹਨਾਂ ਦੇ ਹੱਥ ਜਿਹੜੀ ਲੱਗੀ ਆ ਉਸ ਦੇ ਵਿੱਚ ਕਿਹਾ ਸੀਗਾ ਵੀ USPS ਵਾਲੇ ਇਹ ਜਿਹੜੇ ਤਿਆਰੀ ਕਰ ਰਹੇ ਸੀ ਵੀ 650 ਮਿਲੀਅਨ ਇਹ ਹਾਫ ਬਿਲੀਅਨ ਤੋਂ ਵੱਧ ਜਿਹੜੇ ਫੇਸ ਮਾਸਕ ਨੇ ਉਹ ਅਪ੍ਰੈਲ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਘੱਲੇ ਜਿਹੜੇ ਉਹ ਜਾਣਗੇ। ਪਰ ਕਹਿੰਦੇ ਵੀ ਵਾਈਟ ਹਾਊਸ ਨੇ ਬਾਅਦ 'ਚ ਇਸ ਪਲਾਨ ਨੂੰ ਰੱਦ ਕਰ ਦਿੱਤਾ ਕਿਉਂਕਿ ਕਹਿੰਦੇ ਵੀ ਉੱਥੋਂ ਦੇ ਅਧਿਕਾਰੀਆਂ ਨੇ ਸੋਚਿਆ ਵੀ ਜੇ ਮਾਸਕ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਘਰਾਂ ਦੇ ਵਿੱਚ ਆਏ ਤਾਂ ਸ਼ਾਇਦ ਉਹ ਇਸ ਚੀਜ਼ ਨੂੰ ਲੈ ਕੇ ਕੰਸਰਨ ਹੋਣਗੇ ਅਤੇ ਉਹਨਾਂ ਦੇ ਮਨਾਂ ਦੇ ਵਿੱਚ ਪੈਨਿਕ ਜਿਹੜਾ ਆ ਉਹ ਵੱਧ ਜਾਵੇਗਾ। ਇਸ ਦੇ ਬਾਵਜੂਦ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕੋਵਿਡ-19 ਨੂੰ ਜਿਹੜੇ ਰਾਸ਼ਟਰਪਤੀ ਤੋਂ ਲੈ ਕੇ ਅਤੇ ਹੋਰ ਕਈ ਲੋਕਾਂ ਨੇ ਜਿਹੜੇ ਡਾਊਨ ਪਲੇ ਕੀਤਾ, ਜਿਸ ਕਰਕੇ ਤਕਰੀਬਨ 2 ਲੱਖ ਅਮੈਰੀਕਨਸ ਜਿਹੜੇ ਆ ਹੁਣ ਤੱਕ ਮਰ ਚੁੱਕੇ ਨੇ ਕੋਵਿਡ ਦੇ ਕਰਕੇ। ਜੀ, ਅਗਲਾ ਜਿਹੜੀ ਖਬਰ ਸਾਂਝੀ ਕਰਦੇ ਜਾਈਏ, ਡੈਮੋਕ੍ਰੇਟਸ ਜਿਹੜੇ ਆ ਉਹ ਇੱਕ ਮਰਵਾਨਾ ਦਾ ਨਵਾਂ ਬਿੱਲ ਲੈ ਕੇ ਆ ਰਹੇ ਸੀ ਪਰ ਹੁਣ ਉਹ ਕਹਿੰਦੇ ਪਈ ਉਸ ਬਿੱਲ ਨੂੰ ਉਹ ਨਵੰਬਰ ਜਿਹੜੀਆਂ 3 ਦੀਆਂ ਇਲੈਕਸ਼ਨ ਹੋਣੀਆਂ ਉਹ ਤੋਂ ਬਾਅਦ ਡਿਲੇ ਕਰਨ ਜਾ ਰਹੇ ਆ ਕਿਉਂਕਿ ਸਟਿਮੂਲਸ ਪੈਕੇਜ ਨੂੰ ਲੈ ਕੇ ਕੋਈ ਜਿਹੜੀ ਆ ਦੋਨਾਂ ਪਾਰਟੀਆਂ ਦੇ ਵਿੱਚ ਡੀਲ ਨਹੀਂ ਬਣ ਰਹੀ ਅਤੇ ਸੋ ਇਸ ਮਰਵਾਨਾ ਬਿੱਲ ਦੇ ਵਿੱਚ ਵੀ ਸੋ ਡੈਮੋਕ੍ਰੇਟਸ ਨੂੰ ਲੱਗਾ ਵੀ ਜਿਹੜੇ ਰਿਪਬਲਿਕਨ ਆ ਉਹ ਇਹਦਾ ਪੂਰਾ ਵਿਰੋਧ ਕਰਨਗੇ। ਸੋ ਇਸ ਕਰਕੇ ਉਹਨਾਂ ਨੇ ਇਹ ਬਿੱਲ ਵਾਪਸ ਲੈ ਲਿਆ ਹੈਗਾ ਆ। ਅਤੇ ਇਸੇ ਤਰ੍ਹਾਂ ਜੇ ਸਟਿਮੂਲਸ ਪੈਕੇਜ ਦੀ ਗੱਲ ਕਰਦੇ ਜਾਈਏ, ਜਿਹੜਾ ਸੈਕਿੰਡ ਸਟਿਮੂਲਸ ਪੈਕੇਜ ਹੈਗਾ ਆ ਦੂਸਰਾ ਰਿਲੀਫ ਪੈਕੇਜ ਆ, ਸੋ ਉਹ ਕਹਿੰਦੇ ਪਈ ਹੋ ਸਕਦਾ ਉਹਦੇ 'ਤੇ ਕਾਫੀ ਇੰਪਰੂਵਮੈਂਟ ਚੱਲ ਰਹੀ ਹੈਗੀ ਆ। ਅੱਜ ਹਾਊਸ ਸਪੀਕਰ ਨੈਂਸੀ ਪਲੋਸੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਡੈਮੋਕ੍ਰੇਟਸ ਜਿਹੜੇ ਆ ਉਹ $2.2 ਟ੍ਰਿਲੀਅਨ ਦੇ ਉੱਤੇ ਐਗਰੀ ਕਰਨਗੇ। ਪਹਿਲਾਂ ਉਹ $3 ਟ੍ਰਿਲੀਅਨ ਕਹਿੰਦੇ ਸੀ ਪਰ ਜਿਹੜੇ ਰਿਪਬਲਿਕਨ ਆ ਉਹ 1 ਟ੍ਰਿਲੀਅਨ 'ਤੇ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਆਪਣੇ ਰਿਪਬਲਿਕਨ ਕਲੀਗਸ ਆ ਉਹਨਾਂ ਨੂੰ ਕਿਹਾ ਵੀ ਪੁਸ਼ ਕਰੋ ਜੇ ਥੋੜ੍ਹੇ ਹੋਰ ਵੀ ਪੈਸੇ ਆ ਕਿਉਂਕਿ ਇਲੈਕਸ਼ਨ ਦਾ ਈਅਰ ਹੈਗਾ ਆ। ਸੋ ਲੋਕਾਂ ਨੂੰ ਜਿਹੜੇ ਪੈਸੇ ਮਿਲਣੇ ਚਾਹੀਦੇ ਹੈਗੇ ਆ। ਸੋ ਡੈਮੋਕ੍ਰੇਟਸ ਕੰਟਰੋਲਡ ਹਾਊਸ ਦੇ ਵਿੱਚ $3 ਟ੍ਰਿਲੀਅਨ ਦਾ ਜਿਹੜਾ ਹੀਰੋਜ਼ ਐਕਟ ਦੇ ਅੰਡਰ ਜਿਹੜਾ ਬਿੱਲ ਹੈ ਇਹ ਆਲਰੇਡੀ ਪਾਸ ਕਰ ਦਿੱਤਾ ਸੀ ਪਰ ਉਹ ਤੋਂ ਬਾਅਦ ਸੈਨੇਟ 'ਚ ਇਹ 'ਤੇ ਵਰਕਆਊਟ ਨਹੀਂ ਹੋਇਆ। ਸੋ ਜਿਹੜਾ ਨਵਾਂ ਬਿੱਲ ਵਰਕਆਊਟ ਹੋ ਰਿਹਾ ਇਹਦੇ 'ਤੇ $1,200 ਸਟਿਮੂਲਸ ਚੈੱਕ ਕਹਿੰਦੇ ਲੋਕਾਂ ਨੂੰ ਮਿਲ ਸਕਦਾ, $600 ਅਨਪਲਾਇਮੈਂਟ ਜਿਹੜੀ ਆ ਉਹ ਐਕਸਟੈਂਡ ਹੋ ਸਕਦੀ ਆ। ਜੀ ਜੀ, ਆਪਾਂ USPS ਦੀ ਹਰਜੋਤ ਸਿੰਘ ਦੀ ਗੱਲ ਕਰ ਰਹੇ ਸੀਗੇ। ਅੱਜ ਜਿਹੜੇ ਪੋਸਟ ਮਾਸਟਰ ਜਨਰਲ ਲੂਇਸ ਡੀ ਜੋਏ ਆ ਉਹਨਾਂ ਨੇ ਜਿਹੜੇ ਕੁਛ
ਟੌਪ ਦੇ ਮੁਲਕ ਦੇ ਨੈਸ਼ਨਲ ਇਲੈਕਸ਼ਨ ਅਫੀਸ਼ੀਅਲਸ ਆ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਦੇ ਹੋਏ ਕਹਿੰਦੇ ਵੀ ਇਹ ਭਰੋਸਾ ਇੱਕ ਵਾਰੀ ਫੇਰ ਦਵਾਇਆ ਵੀ ਜਿਹੜਾ USPS ਆ ਉਹ ਇਲੈਕਸ਼ਨ ਮੇਲਸ ਆ ਉਸ ਨੂੰ ਸਾਂਭਣ ਦੇ ਲਈ ਪੂਰੀ ਤਰ੍ਹਾਂ ਜਿਹੜਾ ਉਹ ਤਿਆਰ ਹੈਗਾ ਆ। ਪਰ ਕਹਿੰਦੇ ਇੱਕ ਟਾਈਮ ਦੇ ਉੱਤੇ ਟੈਨਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਗਈ ਸੀ ਵੀ ਕੀ ਇਹ ਇਸ ਤਰੀਕੇ ਦੇ ਨਾਲ ਇਸ ਨੂੰ ਸਾਂਭਣ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਨਹੀਂ। ਡੀਜੋਏ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਦੀ ਜਿਹੜੀ ਏਜੰਸੀ ਆ ਉਹ ਇਸ ਟਾਈਮ ਜਨਤਕ ਜਿਹੜੀ ਜਾਣਕਾਰੀ ਕੈਂਪੇਨ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਉਹ ਚਲਾਉਣ ਜਾ ਰਹੀ ਆ, ਜਿਸ ਦੇ ਵਿੱਚ ਉਹ ਸਾਰੇ ਵੋਟਰਸ ਨੂੰ ਇਹ ਦੱਸੇਗੀ ਵੀ USPS ਆ ਉਹ ਇਹ ਇਕਵਿਪਮੈਂਟ ਇਸ ਜਿਹੜੇ ਕੈਂਪੇਨ ਨੂੰ ਇਸ ਜਿਹੜੇ ਇਲੈਕਸ਼ਨ ਦੇ ਤੁਹਾਡੇ ਮੇਲ ਇਨ ਬੈਲਟਸ ਹੈਗੇ ਆ ਉਹਨਾਂ ਨੂੰ ਸਾਂਭਣ ਦੇ ਲਈ ਪੂਰੀ ਤਰ੍ਹਾਂ ਤਿਆਰ ਆ। ਸਮੇਂ ਸਿਰ ਪਹੁੰਚਾ ਕੇ ਅਤੇ ਸਮੇਂ ਸਿਰ ਜਿੱਥੇ ਕਾਊਂਟਿੰਗ ਹੋਣੀ ਆ ਉੱਥੇ ਤੱਕ ਉਹ ਪਹੁੰਚਾਉਣ ਦੇ ਲਈ ਰੈਡੀ ਹੋਣਗੇ। ਆਲਰੇਡੀ ਕਈਆਂ ਦੇ ਘਰਾਂ ਦੇ ਵਿੱਚ ਪਲਾਨ ਅਹੈਡ ਦੇ ਜਿਹੜੇ ਕਾਰਡਸ ਆ ਉਹ ਪਹੁੰਚਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੋਣਗੇ। ਜਿਹੜੇ ਸਾਡੇ ਇੱਥੇ ਤਾਂ ਆਲਰੇਡੀ ਜਿਹੜੇ ਉਹ ਆ ਚੁੱਕੇ ਹੋਏ ਨੇ USPS ਦੇ ਦੁਆਰਾ ਵੀ ਤੁਸੀਂ ਪਹਿਲਾਂ ਹੀ ਪਲਾਨ ਕਰਕੇ ਰੱਖੋ, ਜਦੋਂ ਤੁਹਾਨੂੰ ਬੈਲਟ ਆਉਂਦਾ ਆ ਤੁਸੀਂ ਸਮੇਂ ਸਿਰ ਉਸ ਨੂੰ ਭਰ ਕੇ ਅਤੇ ਸਮੇਂ ਸਿਰ ਜਿਹੜਾ ਆ ਉਹ ਵਾਪਸ ਜਿਹੜਾ ਉਹ ਕਰੋ। ਅਤੇ ਕਾਰਡ ਦੇ ਵਿੱਚ ਇਹ ਵੀ ਵੋਟਰਸ ਨੂੰ ਆਖਿਆ, ਕਹਿੰਦੇ ਉਹਨਾਂ ਨੇ ਹੈਗਾ ਰਿਕੁਐਸਟ ਕੀਤੀ ਆ ਵੀ ਜਿਹੜੇ ਮੇਲ ਇਨ ਬੈਲਟਸ ਆ ਉਹ 15 ਦਿਨ ਪਹਿਲਾਂ ਇਲੈਕਸ਼ਨ ਡੇ ਤੋਂ ਜਿਹੜਾ ਉਹ ਤੁਸੀਂ ਘੱਲੋ। ਉੱਦਾਂ ਵੈਸੇ ਜੇ ਦੇਖਿਆ ਜਾਵੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਦਣ ਸੇਮ ਡੇ ਹੁੰਦੀ ਆ ਇਲੈਕਸ਼ਨ, ਜੇ ਉਸ ਦਿਨ ਦੀ ਪੋਸਟ ਮਾਰਕਡ ਹੋ ਜਾਵੇ ਤੁਹਾਡੀ ਵੋਟ ਤਾਂ ਉਹ ਜਿਹੜੀ ਉਹ ਕਾਊਂਟ ਹੋ ਜਾਂਦੀ ਹੈ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੁਹਾਨੂੰ ਸਮੇਂ ਸਿਰ ਜਿਹੜੀ ਉਹ ਘੱਲਣੀ ਪੈਂਦੀ ਹੈ ਤਾਂ ਜੋ ਜਿਸ ਦਿਨ ਕਾਊਂਟਿੰਗ ਹੋ ਰਹੀ ਆ ਉਸ ਤੋਂ ਪਹਿਲਾਂ ਜਿਹੜੀ ਆ ਉਹਨਾਂ ਦੇ ਕੋਲ ਪਹੁੰਚ ਜਾਵੇ ਤਾਂ ਜਿਹੜੀ ਉਹ ਗਿਣੀ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਵਾਰ ਦੇਖਣ ਨੂੰ ਮਿਲਣਗੀਆਂ। ਇਹ ਟਰੂ ਟੈਸਟ ਆਫ ਵਾਟਰਸ ਜਿਹੜਾ ਆ USPS ਦਾ ਅਤੇ ਇਲੈਕਸ਼ਨ ਦਾ ਪੂਰੇ ਢਾਂਚੇ ਦਾ ਜਿਹੜਾ ਕਿਤੇ ਨਾ ਕਿਤੇ ਇਸ ਵਾਰ ਹੋਣ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਆ ਦੇ ਓਪੋਜੀਸ਼ਨ ਲੀਡਰ ਅਲੈਕਸੀ ਨਾਵਲਨੀ ਆ ਉਹਨਾਂ ਦੇ ਬਾਰੇ ਹੁਣ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ, ਕਹਿੰਦੇ ਵੀ ਜਦੋਂ ਉਹ ਆਪਣੇ ਹੋਟਲ ਦੇ ਵਿੱਚ ਸੀਗੇ ਅਤੇ ਉਹਨਾਂ ਨੇ ਜਿਹੜੀ ਪਾਣੀ ਵਾਲੀ ਬੋਤਲ ਆ ਉਹਦੇ ਵਿੱਚੋਂ ਜਿਹੜੇ ਨਰਵ ਏਜੰਟ ਦੇ ਜਿਹੜੇ ਆ ਕੁਛ ਪਾਰਟਸ ਜਰਮਨ ਵਾਲਿਆਂ ਨੇ ਜਿਹੜੇ ਆ ਉਹ ਰਿਕਵਰ ਕੀਤੇ ਹੈਗੇ ਆ। ਸੋ ਕਹਿੰਦੇ ਵੀ ਉਸ ਨੂੰ ਹੋਟਲ ਦੇ ਵਿੱਚ ਹੀ ਇੱਕ ਤਰ੍ਹਾਂ ਦੇ ਨਾਲ ਜ਼ਹਿਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਰਸ਼ੀਆ ਲਿਜਾਇਆ ਗਿਆ, ਰਸ਼ੀਆ ਤੋਂ ਬਾਅਦ ਫਿਰ ਜਰਮਨ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਮਾਈਕ ਪੰਪਿਓ ਉਹ UK ਦੇ ਵਿੱਚ ਵਿਜ਼ਿਟ ਕਰ ਰਹੇ ਸੀ ਅਤੇ ਉਹਨੇ UK ਦੇ ਜਿਹੜੇ ਉਹਨਾਂ ਦੇ ਕਾਊਂਟਰ ਪਾਰਟ ਹੈਗੇ ਆ ਸੈਕਟਰੀ ਆਫ ਸਟੇਟ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਇਹ ਜਿਹੜਾ ਨਰਵ ਏਜੰਟ ਓਪੋਜੀਸ਼ਨ ਲੀਡਰ ਦੇ ਅਗੇਂਸਟ ਦੇ ਲਈ ਵਰਤਿਆ ਗਿਆ ਹੈ ਬਹੁਤ ਹੀ ਮਾੜੀ ਗੱਲ ਹੈਗੀ ਆ। ਅਸੀਂ ਇਸ ਨੂੰ ਜਿਹੜਾ ਐਜ਼ ਏ ਕੈਮੀਕਲ ਵੈਪਨ ਹੀ ਜਿਹੜਾ ਆ ਕਰਾਂਗੇ, ਮੰਨਾਂਗੇ ਅਤੇ ਇਹ ਜਿਹੜੀ ਆ ਰਸ਼ੀਆ ਵੱਲੋਂ ਜਿਹੜੀ ਹਰਕਤ ਕੀਤੀ ਗਈ ਆ ਬਹੁਤ ਮਾੜੀ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀਆਂ ਕਈ ਚੀਜ਼ਾਂ ਕਹਿ ਲਓ ਵੀ ਮੋਹਰੇ ਜਿਹੜੀਆਂ ਉਹ ਆ ਰਹੀਆਂ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਵੈਕਸੀਨ ਨੂੰ ਲੈ ਕੇ ਵੀ ਕਾਫੀ ਜਿਹੜੀ ਚਰਚਾ ਛਿੜੀ ਹੋਈ ਆ। ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਵਾਰੀ ਫੇਰ ਪ੍ਰੈਸ ਬਰੀਫਿੰਗ ਦੇ ਵਿੱਚ ਦਾਅਵਾ ਕੀਤਾ ਸੀਗਾ ਵੀ ਇਲੈਕਸ਼ਨ ਤੋਂ ਪਹਿਲਾਂ ਵੈਕਸੀਨ ਜਿਹੜੀ ਉਹ ਆ ਸਕਦੀ ਆ, ਜਦ ਕਿ CDC ਦੇ ਜਿਹੜੇ ਚੇਅਰਮੈਨ ਹੈਗੇ ਉਹਨਾਂ ਨੇ ਕਿਹਾ ਵੀ ਹੋ ਸਕਦੀ ਅਗਲੇ ਸਾਲ ਦੇ ਮਿਡਲ ਤੱਕ ਜਿਹੜੀ ਵੈਕਸੀਨ ਆ ਉਹ ਤਿਆਰ ਹੋ ਕੇ ਆਵੇ। ਇਸ ਦੇ ਉੱਤੇ WHO ਜਿਹੜਾ ਆ ਉਹਨੇ ਵੀ ਕਿਹਾ ਵੀ ਕਹਿੰਦੇ ਕੰਸਿਸਟੈਂਟ ਮੈਸੇਜਿੰਗ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਕਿਉਂਕਿ ਇੱਕ ਪਾਸੇ ਜਿਹੜੇ ਮੁਲਕ ਦੇ ਰਾਸ਼ਟਰਪਤੀ ਆ ਉਹ ਕਹਿ ਰਹੇ ਵੀ ਜਲਦੀ ਆ ਜਾਊਗੀ ਅਤੇ ਜਿਹੜੇ CDC ਆ ਜਿਹੜੇ ਹੈਲਥ ਦੇ ਮਾਹਰ ਉਹ ਕਹਿੰਦੇ ਵੀ ਸ਼ਾਇਦ ਅਗਲੇ ਸਾਲ ਦੇ ਮਿਡਲ ਤੱਕ ਜਿਹੜੀ ਆ ਉਹ ਆ ਸਕਦੀ ਆ। ਸੋ ਇਹ ਕਾਫੀ ਜਿਹੜੀ ਇਸ ਟਾਈਮ ਲੋਕ ਦੁਵਿਧਾ ਦੇ ਵਿੱਚ ਜਿਹੜੇ ਉਹ ਫਸੇ ਨੇ ਵੀ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਬਣੂਗਾ। ਉੱਧਰ ਜਿਹੜਾ ਜੋ ਬਾਈਡਨ ਆ ਉਹਨੇ ਇਸ ਦੇ ਉੱਤੇ ਵੀ ਜਿਹੜਾ ਵਿਅੰਗ ਕੱਸਦੇ ਹੋਏ ਆਖਿਆ ਵੀ ਜੇ ਕਦੀ ਵੀ ਅਮਰੀਕੀ ਲੋਕਾਂ ਦੀ ਜਾਨ ਨੂੰ ਕਿਸੇ ਚੀਜ਼ ਤੋਂ ਜਿਹੜਾ ਉਹ ਖਤਰਾ ਹੋਊਗਾ ਜਾਂ ਪਬਲਿਕ ਹੈਲਥ ਨੂੰ ਜਿਹੜਾ ਕੋਈ ਰਿਸਕ ਹੋਊਗਾ ਉਹ ਕਦੀ ਵੀ ਕਹਿੰਦੇ ਆ ਉਹਨਾਂ ਦੇ ਕਹਿਣ ਮੁਤਾਬਕ ਵੀ ਲੋਕਾਂ ਨੂੰ ਦੱਸਣੋਂ ਜਿਹੜੇ ਉਹ ਹਿਚਕਿਚਾਹਟ ਨਹੀਂ ਰੱਖਣਗੇ ਤਾਂ ਜੋ ਲੋਕ ਆਪਣੇ ਤੌਰ ਦੇ ਉੱਤੇ ਸੇਫਟੀ ਆ ਸੁਰੱਖਿਆ ਦਾ ਪ੍ਰਬੰਧ ਜਿਹੜਾ ਉਹ ਕਰ ਸਕਣ। ਅਤੇ ਉੱਧਰ ਕੈਨੇਡਾ ਤੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਵੀ ਜਿਹੜੀ ਉੱਥੇ ਦੀ ਸਭ ਤੋਂ ਵੱਡੀ ਪ੍ਰੋਵਿੰਸ ਹੈਗੀ ਆ ਉਹਨਾਂ ਨੇ ਰੀਓਪਨਿੰਗ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਫਿਰ ਮੁੜ ਕੇ ਵਾਪਸ ਜਿਹੜਾ ਉਹ ਲੈ ਲਿਆ ਆ। ਓਨਟਾਰੀਓ ਦੇ ਪ੍ਰੀਮੀਅਰ ਜਿਹੜੇ ਹੈਗੇ ਨੇ ਡਗ ਫੋਰਡ
ਉਹਨਾਂ ਨੇ ਇੱਕ ਪ੍ਰਾਈਵੇਟ ਇਨਡੋਰ ਗੈਦਰਿੰਗ ਦੇ ਵਿੱਚ ਦੇ ਬਾਰੇ ਜਿਹੜਾ ਉਹ ਦੱਸਿਆ ਵੀ ਉਹ ਜਿਹੜੀ ਲਿਮਿਟ ਆ ਉਹ 25 ਤੋਂ ਘਟਾ ਕੇ ਜਿਹੜੀ ਕਹਿੰਦੇ ਫਿਰ 10 ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਜਾਊਗੀ, ਤੇ ਜਦ ਕਿ ਪ੍ਰਾਈਵੇਟ ਆਊਟਡੋਰ ਗੈਦਰਿੰਗ ਉਹਨਾਂ ਨੇ 100 ਤੋਂ ਘਟਾ ਕੇ 25 ਤਾਈਂ ਜਿਹੜੀ ਆ ਉਹ ਕਰ ਦਿੱਤੀ ਆ। ਉੱਥੇ ਜਿਹੜੇ ਪਬਲਿਕ ਹੈਲਥ ਅਫੀਸ਼ੀਅਲ ਆ ਉਹ ਕਹਿੰਦੇ ਵੀ ਉਹਨਾਂ ਨੇ ਚਿੰਤਾ ਜਿਹੜੀ ਜਤਾਈ ਆ ਵੀ ਵਾਇਰਸ ਦਾ ਇੱਕ ਵਾਰੀ ਫੇਰ ਉੱਥੇ ਵਧਾ ਜਿਹੜਾ ਉਹ ਦੇਖਿਆ ਜਾ ਰਿਹਾ ਆ, ਤੇ ਜਿਸ ਦਾ ਮੁੱਖ ਕਾਰਨ ਵੱਡੀਆਂ ਸੋਸ਼ਲ ਗੈਦਰਿੰਗਸ ਜਿਹੜੀਆਂ ਆ ਉਹ ਹੋ ਰਹੀਆਂ ਨੇ। ਸੋ ਇਸ ਕਰਕੇ ਕਹਿੰਦੇ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਉੱਥੇ ਕਹਿੰਦੇ ਵੀ ਇਹ ਵੀ ਇੱਕ ਆਈਡੀਆ ਜਿਹੜਾ ਪੇਸ਼ ਕੀਤਾ ਜਾ ਰਿਹਾ ਆ ਵੀ ਜੇ ਕੋਈ ਆਰਗੇਨਾਈਜ਼ ਕਰਦਾ ਹੈ ਜਾਂ ਗੈਸਟ ਨੂੰ ਬੁਲਾਉਂਦਾ ਹੈ, ਗੈਦਰਿੰਗਸ ਕਰਦਾ ਆ, ਤੇ ਉਹਨਾਂ ਨੂੰ $10,000 ਕੈਨੇਡੀਅਨ ਜਿਹੜੇ ਡਾਲਰਸ ਜਿਹੜੇ ਹੈਗੇ ਨੇ ਆਰਗੇਨਾਈਜ਼ਰਸ ਨੂੰ, ਤੇ ਗੈਸਟ ਨੂੰ $750 ਕੈਨੇਡੀਅਨ ਡਾਲਰ ਜਿਹੜਾ ਉਹਦਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਹੈ। ਅਜੇ ਇਹ ਰੂਲ ਬਣਾਇਆ ਨਹੀਂ ਆ, ਪਰ ਕਹਿੰਦੇ ਵੀ ਇਸ ਦੇ ਉੱਤੇ ਕਈ ਥਾਵਾਂ ਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਹਵਾਈ ਤੋਂ ਆ ਰਹੀ ਆ। ਹਵਾਈ ਵਾਲਿਆਂ ਨੇ ਆਪਣੀ ਜਿਹੜੀ ਸਟੇਟ ਆ ਉਹ ਇੱਕ ਤਰ੍ਹਾਂ ਦੇ ਨਾਲ ਜੂਨ 15 ਤੋਂ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਵੀ ਬੰਦਾ ਹਵਾਈ 'ਚ ਆਉਂਦਾ ਉਸ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਪਊਗਾ। ਹੁਣ ਉਹਦੇ ਵਿੱਚ ਉਹ ਕਹਿੰਦੇ ਆ ਵੀ ਸਤੰਬਰ 16 ਤੋਂ ਕੁਛ ਚੇਂਜਸ ਲਿਆ ਰਹੇ ਹੈਗੇ ਆ। ਹਵਾਈ ਦੇ ਗਵਰਨਰ ਡੇਵਿਡ ਜਿਹੜੇ ਆ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈਗੀ ਆ ਕੱਲ੍ਹ ਭਈ ਜਿਹੜੇ ਹੁਣ ਕੋਈ ਲੋਕ ਹਵਾਈ ਆਉਣਾ ਚਾਹੁੰਦੇ ਹੈਗੇ ਆ ਉਹਨਾਂ ਦਾ ਜਿਹੜਾ ਆ ਇੱਕ ਫਾਰਮ ਭਰਾਇਆ ਜਾਊਗਾ ਅਤੇ ਨਾਲ ਉਹਨਾਂ ਦੀ ਟੈਸਟਿੰਗ ਕੀਤੀ ਜਾਊਗੀ ਕੋਵਿਡ ਦੇ ਲਈ, ਅਤੇ ਜੇ ਉਹ ਟੈਸਟਿੰਗ ਨੈਗੇਟਿਵ ਆਉਂਦੀ ਹੈਗੀ ਆ ਅਤੇ ਫਿਰ ਉਹ ਪੂਰਾ ਆਪਣਾ ਉੱਥੇ ਘੁੰਮ ਫਿਰ ਸਕਦੇ ਹੈਗੇ ਆ। ਉਹਨਾਂ ਨੂੰ 72 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਟੈਸਟਿੰਗ ਕਰਨੀ ਪਊਗੀ। ਸੋ 14 ਦਿਨਾਂ ਵਾਲੀ ਜਿਹੜੀ ਕੰਡੀਸ਼ਨ ਆ ਉਹ ਹਟ ਜਾਊਗੀ। ਸਾਰਿਆਂ ਨੂੰ ਪਤਾ ਆ ਭਈ COVID-19 ਕਰਕੇ ਇਕੋਨਮੀ ਜਿਹੜੀ ਹਵਾਈ ਦੀ ਤਾਂ ਬਹੁਤ ਜ਼ਿਆਦਾ ਹਿੱਟ ਹੋਈ ਆ, ਕਿਉਂਕਿ ਉਹਨਾਂ ਦੀ ਮੈਜੋਰਟੀ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਟਰੈਵਲ ਇੰਡਸਟਰੀ ਦੇ ਉੱਤੇ ਹੀ ਜਿਹੜੀ ਆ ਬੇਸਡ ਹੈਗੀ ਆ। ਜੀ, ਰਾਸ਼ਟਰਪਤੀ ਟਰੰਪ ਦੀ ਜਿਹੜੀ ਇੱਕ ਟਾਊਨ ਹਾਲ ਮੀਟਿੰਗ ਤੋਂ ਬਾਅਦ ਦੇ ਵਿੱਚ ਹੁਣ ਜੋ ਬਾਈਡਨ ਆ ਉਹ ਵੀ ਪੈਂਸਲਵੇਨੀਆ ਦੇ ਵਿੱਚ ਅੱਜ ਇੱਕ CNN ਦੇ ਦੁਆਰਾ ਕੀਤੀ ਗਈ ਟਾਊਨ ਹਾਲ ਮੀਟਿੰਗ ਦੇ ਵਿੱਚ ਇਸ ਟਾਈਮ ਜਿਹੜੀ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇ ਰਿਹਾ ਹੈ। ਉਸ ਦੇ ਵਿੱਚ ਜੋ ਬਾਈਡਨ ਨੇ ਆਖਿਆ ਆ ਵੀ ਉਹ ਦੇਖ ਰਹੇ ਨੇ ਵੀ ਲੁਕਿੰਗ ਫਾਰਵਰਡ ਟੂ ਡਿਬੇਟਿੰਗ ਟਰੰਪ। ਸੋ ਇੱਦਾਂ ਜਿਹੜਾ ਉਹਨਾਂ ਨੇ ਆਖਿਆ 3 ਜਿਹੜੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਹੜੇ ਉਹ ਹੋਣੇ ਨੇ। ਸੋ ਲੈਟਸ ਸੀ ਉਹਨਾਂ ਡਿਬੇਟਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ, ਕਿਵੇਂ ਜਿਹੜੀ ਆ ਉਹ ਗੱਲ ਹੁੰਦੀ ਆ। ਉੱਥੇ ਇੱਕ ਵਾਰੀ ਫੇਰ ਇਹਨਾਂ ਨੇ ਅੱਜ ਦੇ ਇਸ ਟਾਊਨ ਹਾਲ ਦੇ ਵਿੱਚ ਇਹੀ ਗੱਲ ਮੁੜ ਕੇ ਦੁਬਾਰਾ ਦੁਹਰਾਈ ਵੀ ਇਹਨਾਂ ਨੂੰ ਪਤਾ ਸੀਗਾ, ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਸ ਦੇ ਉੱਤੇ ਸਹੀ ਤਰੀਕੇ ਦੇ ਨਾਲ ਜਿਹੜਾ ਫੈਸਲੇ ਆ ਉਹ ਨਹੀਂ ਲਏ, ਜਿਸ ਕਰਕੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਆ ਉਹ ਖਤਰੇ ਦੇ ਵਿੱਚ ਪੈ ਗਈਆਂ ਅਤੇ ਕਈਆਂ ਦੀਆਂ ਜਾਨਾਂ ਵੀ ਜਿਹੜੀਆਂ ਉਹ ਚਲੇ ਗਈਆਂ। ਜੀ, ਅਗਲੀ ਖਬਰ ਚੱਲੀਏ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਕਹਿੰਦੇ ਵੀ ਜਿਹੜਾ ਕੱਲ੍ਹ ਨੂੰ ਆ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ DUI ਦੇ ਚੈੱਕ ਪੁਆਇੰਟ ਸੈਟਅਪ ਕੀਤੇ ਗਏ ਆ। ਸੋ ਲੋਕਾਂ ਨੂੰ ਜਿਹੜਾ ਚੈੱਕ ਕੀਤਾ ਜਾਊਗਾ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ। ਜਾਣ ਤੋਂ ਪਹਿਲਾਂ ਜੇ ਆਪਾਂ ਆਪਣੇ ਸਰੋਤਿਆਂ ਨੂੰ ਸਟਾਕ ਮਾਰਕੀਟ ਦੇ ਬਾਰੇ ਵੀ ਜਿਹੜਾ ਉਹ ਦੱਸਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਡਾਓ ਜੋਨਸ ਦੇ ਵਿੱਚ 0.5% ਦੀ ਗਿਰਾਵਟ ਦੇਖੀ ਗਈ, 130 ਪੁਆਇੰਟ ਥੱਲੇ ਨੂੰ ਆਇਆ, 27,901 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 140 ਪੁਆਇੰਟਾਂ ਦਾ ਇਸ ਦੇ ਵਿੱਚ ਵੀ ਥੱਲੇ ਨੂੰ ਗਿਰਾਵਟ ਦੇਖੀ ਗਈ, 10,910 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 28 ਪੁਆਇੰਟ ਡਿੱਗੇ, 3357 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਅੱਜ ਸੋਨੇ ਦੀ ਕੀਮਤ $1957 ਪ੍ਰਤੀ ਆਊਂਸ ਰਹੀ। ਜੀ, ਜੇ ਇਸੇ ਤਰ੍ਹਾਂ ਡਾਲਰ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ ਮੁਤਾਬਕ ਜੇ ਦੇਖਿਆ ਜਾਵੇ $1 ਤੇ 32 ਸੈਂਟ ਰਹੀ ਹੈਗੀ ਆ। ਜੇ ਇੱਕ US ਡਾਲਰ ਦੀ ਕੀਮਤ ਰੁਪਈਏ ਦੇ ਬਰਾਬਰ ਦੇਖੀ ਜਾਵੇ ਤਾਂ ਉਹ 73 ਰੁਪਈਏ 60 ਪੈਸੇ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।